our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website. Or you can mail us your donations to TV84, 36-01, 37th Avenue, Long Island City, New York, 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਰਾਜ ਸਾਹਿਬ, ਤੁਸੀਂ ਅਗਲਾ ਕਿਹੜਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅਸੀਂ ਸਮਝਦੇ ਹਾਂ ਵੀ ਡਾਇਸਪੋਰਾ ਸਿੱਖਾਂ ਨੇ ਆਪਣੀਆਂ ਪ੍ਰਾਪਤੀਆਂ ਦਾ ਜਾਂ ਆਪਣੀ ਜਿਹੜੇ ਮਸਲ ਫਲੈਕਸ ਕੀਤੇ ਹੈ ਉਸ ਦੇ ਜਿਹੜੇ ਨੇ ਨਤੀਜੇ ਉਹ ਸਾਹਮਣੇ ਨਜ਼ਰ ਆ ਰਹੇ ਨੇ। ਭਾਈ ਪਰਮਜੀਤ ਸਿੰਘ ਪੰਮਾ ਦਾ ਮੁੱਦਾ ਇੱਕ ਬੜਾ ਯੂਨੀਕ ਇਸ਼ੂ, ਸਿੱਖ ਨੇਸ਼ਨ ਵਰਸਸ ਇੰਡੀਅਨ ਸਟੇਟ, ਉਹ ਅਸੀਂ ਵਿਨ ਕੀਤਾ। ਔਰ ਦੂਸਰੀ ਜਿਹੜੀ ਵਿਕਟਰੀ ਜਿਸ ਦੇ ਉੱਤੇ ਬੇਸ਼ੱਕ ਲੰਮੇ ਵਕਤ ਤੋਂ ਕੰਮ ਹੋ ਰਿਹਾ ਸੀ ਕਿ ਜਿਉਂ ਹੀ ਇਹ 84 ਤੋਂ ਬਾਅਦ ਬਾਹਰਲੇ ਸਿੱਖਾਂ ਨੇ ਆਵਾਜ਼ ਬੁਲੰਦ ਕੀਤੀ, ਖਾਲਿਸਤਾਨ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਕਿ ਪ੍ਰਮੁੱਖ ਜਥੇਬੰਦੀ ਸੀ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਭਾਈ ਅਮਰੀਕ ਸਿੰਘ ਜੂਨ 84 ਸ਼ਹੀਦ ਹੋਏ ਸਨ, ਜਰਨੈਲ ਸਿੰਘ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਦੇ ਨਾਲ ਫੈਡਰੇਸ਼ਨ ਨਾਲੋਂ ਆਲ ਇੰਡੀਆ ਸ਼ਬਦ ਜਿਹੜਾ ਉਹ ਹਟਾ ਦਿੱਤਾ ਗਿਆ, ਇਕੱਲੀ ਸਿੱਖ ਸਟੂਡੈਂਟ ਫੈਡਰੇਸ਼ਨ। ਔਰ ਦੁਨੀਆ ਭਰ ਦੇ ਵਿੱਚ ISYF ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀਆਂ ਕਿ ਬ੍ਰਾਂਚਿਸ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ, ਉਹ ਹੋਂਦ ਦੇ ਵਿੱਚ ਆਈਆਂ। ISYF ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਬਣੀ, ਫਿਰ ਕੈਨੇਡਾ 'ਚ ਬਣੀ, ਔਰ ਜਿਹੜੀ ਹੈ ਆਸਟ੍ਰੇਲੀਆ, ਦੂਸਰੇ ਮੁਲਕਾਂ 'ਚ ਵੀ ਹੋਂਦ 'ਚ ਆਈ। ਔਰ ਇੰਡੀਅਨ ਗਵਰਨਮੈਂਟ ਨੇ ਇੱਕ ਪਾਸੇ ਤਾਂ ਉਹਨਾਂ ਨੇ ਜਿਹੜਾ ਏਅਰ ਇੰਡੀਆ ਦਾ ਹਾਦਸਾ ਕਰਵਾ ਕੇ ਕਨਿਸ਼ਕਾ ਦਾ ਜਿਵੇਂ ਉਹਨਾਂ ਨੇ ਪਲਾਨ ਕੀਤਾ, ਬੱਬਰ ਖਾਲਸਾ ਔਰ ਦੂਸਰੀਆਂ ਜਥੇਬੰਦੀਆਂ ਨੂੰ ਟੈਰਰਿਜ਼ਮ ਦੇ ਖਾਤੇ 'ਚ ਲੈ ਆਂਦਾ, ਪਰ ਉਹਨਾਂ ਨੂੰ ਇਹ ISYF ਜਿਹੜਾ ਬਰੀਫ ਨਾਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਐਬਰੀਵੇਸ਼ਨ ਹੈ, ਮੈਂ ISYF ਯੂਜ਼ ਕਰਾਂਗਾ, ਇਹ ਬਹੁਤ ਚੁੱਭਦੀ ਸੀ ਕਿਉਂਕਿ ਇਹ ਬਾਹਰ ਖਾਲਿਸਤਾਨ ਦੀ ਗੱਲ ਬੜੇ ਚੰਗੇ ਢੰਗ ਨਾਲ ਹੋ ਰਹੀ ਸੀ। ਔਰ ਫਿਰ ਜਿਵੇਂ ਹਕੂਮਤਾਂ ਦੇ ਕੋਲ ਪ੍ਰੈਸ਼ਰ ਹੁੰਦੇ ਨੇ, ਇੰਗਲੈਂਡ ਦੇ ਨਾਲ ਉਹਨਾਂ ਦੇ ਜੰਕ ਜੇ ਜਗੁਆਰ ਜਹਾਜ਼ ਉਹ ਖਰੀਦ ਲਏ ਰਾਜੀਵ ਗਾਂਧੀ ਨੇ, ਉਦੋਂ ਤੋਂ ਉਹਨਾਂ ਨੇ ਸਿੱਖਾਂ ਨੂੰ ਸਪਰੈਸ ਕਰਨਾ ਸ਼ੁਰੂ ਕੀਤਾ। ਮਾਰਗਰੇਟ ਥੈਚਰ ਦੇ ਸਬੂਤ ਸਾਹਮਣੇ ਨੇ ਉਹ ਕਿਵੇਂ ਕੋਆਪਰੇਟ ਕਰਦੀ ਸੀ। ਔਰ ਇੱਕ ਜਿਹੜੀ ਉਹਨਾਂ ਦੀ ਭਾਰਤੀ ਏਜੰਸੀਆਂ ਦੀ ਇਹ ਸਕਸੈਸ ਸੀ ਗਵਰਨਮੈਂਟ ਦੀ ਕਿ ਉਹਨਾਂ ਨੇ 2001 ਦੇ ਵਿੱਚ ਇੰਗਲੈਂਡ ਦੇ ਵਿੱਚ ISYF ਦੇ ਉੱਤੇ ਪਾਬੰਦੀ ਲਵਾ ਦਿੱਤੀ ਕਿ ਇਹ ਦਹਿਸ਼ਤਗਰਦ ਜਥੇਬੰਦੀ ਹੈ। ਔਰ ਇਹੀ ਪਾਬੰਦੀ ਫਿਰ ਕੈਨੇਡਾ, ਅਮਰੀਕਾ 'ਚ ਵੀ ਔਰ UN ਦੀਆਂ ਜਿਹੜੀਆਂ ਏਜੰਸੀਜ਼ ਜਿਹੜੀਆਂ ਦੁਨੀਆ 'ਚ ਪ੍ਰੋਸਕ੍ਰਾਈਬਡ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਗੱਲ ਕਰਦੀਆਂ ਨੇ ਉਹਦੇ 'ਚ ਵੀ ISYF ਸੀ। ਲੇਕਿਨ ਬੇਸ਼ੱਕ ਜਿਹੜੇ ਸਿੱਖ ਉੱਥੇ ਕੰਮ ਕਰਨ ਵਾਲੇ ਸੀ ਉਹਨਾਂ ਨੇ ਕੋਈ ਕੰਮ ਨਹੀਂ ਛੱਡਿਆ, ਉਹਨਾਂ ਨੇ ਸਿੱਖ ਫੈਡਰੇਸ਼ਨ ਬਣਾ ਲਈ ਔਰ ਉਹਦੇ ਥੱਲੇ ਲੌਬਿੰਗ, ਪੋਲੀਟੀਕਲ ਲੌਬਿੰਗ ਸਿੱਖ ਏਜੰਡਾ। ਔਰ ਇਹਦੇ ਥੱਲੇ ਉਹਨਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਬੀਤੇ ਦਿਨਾਂ 'ਚ ਇੰਗਲੈਂਡ ਦੇ ਦੋਨੋਂ ਹਾਊਸਿਸ ਨੇ, ਹਾਊਸ ਆਫ ਕਾਮਨਸ ਔਰ ਹਾਊਸ ਆਫ ਲਾਰਡਸ ਨੇ, ਔਰ ਇਹ ਈਵਨ ਹਿੰਦੂ ਅਖਬਾਰ ਦੀ ਖਬਰ ਹੈ, UK ਲਿਫਟਸ ਬੈਨ ਔਨ ਸਿੱਖ ਸੈਪਰੇਟਿਸਟ ਆਊਟਫਿਟ, ਕਿ ਸਿੱਖ ਹਲਕਾਵਾਦੀ ਜਿਹੜਾ ਗਰੁੱਪ ਹੈ ਉਸ ਤੋਂ ਪਾਬੰਦੀ ਇੰਗਲੈਂਡ ਨੇ ਹਟਾ ਲਈ ਹੈ। ਉਹਨੇ ਕਿਹਾ ਜੀ ਨੇ ਮੂਵ that is likely to cause consternation in New Delhi. The British government has lifted the ban on International Sikh Youth Federation after both houses of British Parliament supported a motion to drop it from the list of proscribed organizations. उन्होंने कहा जी कि ये जिहड़ी कि भारत दिल्ली दे विच इन्हां दे दिल बहुत सड़नगे और ब्रिटिश गवर्नमेंट ने जिहड़ी है दोनों ही उन्हां दे हाउसेस ने एक मोशन जिहड़ा कि प्रस्ताव आया जी उस नूं उन्हां ने मंजूर कीता है, ਜਿਹਦੇ ਥੱਲੇ ISYF ਨੂੰ ਜਿਹੜੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਨੇ
ਉਹਨਾਂ ਦੀ ਲਿਸਟ ਚੋਂ ਕੱਢ ਲਿਆ ਗਿਆ। The statutory instrument relating to Terrorism Act 2000 Amendment Order 2016 was signed by Minister of State in the Home Office John Hayes ਕਿ ਜੌਨ ਹੇਜ਼ ਨੇ ਇਸ ਆਰਡਰ ਦੇ ਉੱਤੇ ਜਦੋਂ ਦੋਨੋਂ ਹਾਊਸਿਸ ਨੇ ਪਾਸ ਕਰ ਦਿੱਤਾ ਇਸ ਤੇ ਦਸਤਖਤ ਕਰ ਦਿੱਤੇ ਨੇ ਔਰ ਇਸ ਨੂੰ ਜਿਹੜਾ ਪ੍ਰੋਸਕ੍ਰਾਈਬਡ ਆਰਗੇਨਾਈਜੇਸ਼ਨ ਅਮੈਂਡਮੈਂਟ ਆਰਡਰ 2016 ਕਿਹਾ ਗਿਆ ਹੈ। ਇਸ ਦਸਤਖਤ ਕਰਨ ਤੋਂ ਬਾਅਦ ਜਿਹੜਾ ਹੁਣ ਜਿਹੜਾ 2001 ਤੋਂ ਲੱਗੀ ਹੋਈ ਪਾਬੰਦੀ ਸੀ 15 ਸਾਲ ਬਾਅਦ ਸਿੱਖਾਂ ਨੇ ਇਹ ਜਿਹੜਾ ਅਨਿਆਂਪੂਰਨ ਫੈਸਲਾ ਸੀ ਉਹਨੂੰ ਬਦਲਾਇਆ ਔਰ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਆਵਰ ਸਟੈਂਡ ਹੈਜ਼ ਬੀਨ ਵਿੰਡੀਕੇਟਡ ਐਂਡ ਵੁੱਡ ਕੰਟੀਨਿਊ ਟੂ ਫਾਈਟ ਫॉर ਖਾਲਿਸਤਾਨ ਕਿ ਅਸੀਂ ਸਾਡਾ ਸਟੈਂਡ ਬਿਲਕੁਲ ਹੁਣ ਉਹਨੂੰ ਜਿਹੜਾ ਸਾਫ਼ ਹੋ ਗਿਆ ਉਸ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਔਰ ਉਹਨਾਂ ਨੇ ਨਾਲ ਹੀ ਕਿਹਾ ਵੀ ਇਹ ਹੁਣ ਅਸੀਂ ਕੈਨੇਡਾ ਅਮਰੀਕਾ ਔਰ ਦੂਸਰੇ ਤੋਂ ਵੀ ਪਾਬੰਦੀ ਹਟਾਉਣ ਲਈ ਕੰਮ ਕਰਾਂਗੇ। ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਝੂਠ 15 ਸਾਲ ਪਹਿਲਾਂ ਵਿਚਿਆ ਸੀ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੀਆਂ ਏਜੰਸੀਆਂ ਨੇ ਉਹ ਗੱਲ ਮੁੱਕ ਗਈ ਹੈ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਿੱਖ ਫੈਡਰੇਸ਼ਨ ਨੂੰ, ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੂੰ, ISYF ਤੇ ਉਹਨਾਂ ਸਾਰੇ ਕਾਰਕੁਨਾਂ ਨੂੰ ਕਿ ਜਿਨ੍ਹਾਂ ਨੇ ਭਾਵੇਂ ਪਾਬੰਦੀ ਲੱਗੀ ਦਹਿਸ਼ਤਗਰਦ ਬਣਾ ਦਿੱਤਾ ਪਰ ਉਹਨਾਂ ਨੇ ਲਗਾਤਾਰ 15 ਸਾਲ ਲੌਬੀ ਕੀਤੀ ਔਰ ਅੱਜ ਬ੍ਰਿਟਿਸ਼ ਹਾਊਸ ਆਫ ਕਾਮਨਸ ਔਰ ਹਾਊਸ ਆਫ ਲਾਰਡਸ ਮਤਾ ਕਰਕੇ ਜਿਹੜਾ ਉਸ ਪਾਬੰਦੀ ਨੂੰ ਚੁੱਕਦਾ। ਸੋ ਮੈਂ ਸਮਝਦਾ ਹਾਂ ਵੀ ਭਾਈ ਪਰਮਜੀਤ ਸਿੰਘ ਪੰਮਾ ਦੀ ਵਾਪਸੀ ਪੁਰਤਗਾਲ ਤੋਂ ਇੰਗਲੈਂਡ ਤੋਂ ਬਾਅਦ ਇਹ ਸਾਡੀ ਇੰਟਰਨੈਸ਼ਨਲ ਡਾਇਸਪੋਰਾ ਸਿੱਖਾਂ ਦੀ ਇੱਕ ਬੜੀ ਯੂਨੀਕ ਪ੍ਰਾਪਤੀ ਹੈ। ਔਰ ਇੱਕ ਪਾਰਟ ਜਿਹੜਾ ਅੱਜ ਖਬਰਾਂ 'ਚ ਹੈ ਜਦੋਂ ਨੇਪਾਲ ਦਾ ਬਲੌਕੇਡ ਕੀਤਾ ਇਹਨਾਂ ਨੇ ਕਿਵੇਂ ਮਦੇਸੀ ਖੜੇ ਕੀਤੇ ਅਸੀਂ ਨੇਪਾਲੀਆਂ ਦੇ ਨਾਲ ਇੱਥੇ ਵੀ ਖਲੋਤੇ ਪ੍ਰੋਟੈਸਟ ਵੀ ਦੂਜੇ ਵੀ ਔਰ ਹੁਣ ਉਦੋਂ ਵੀ ਅਸੀਂ ਕਿਹਾ ਸੀ ਕਿ ਵੀ ਜਿਸ ਤਰੀਕੇ ਨਾਲ ਇਹਨਾਂ ਦੀ ਹਿੰਦੂਤਵਾਦੀਆਂ ਨੀਤੀਆਂ ਨੇ ਕਿੱਥੇ ਨੇਪਾਲ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ ਔਰ ਅੱਜ ਨੇਪਾਲ ਜਿਹੜਾ ਉਹ ਭਾਰਤ ਨਾਲੋਂ ਹਟ ਕੇ ਚਾਈਨਾ ਦੇ ਨਾਲ ਜਾ ਕੇ ਖਲੋਤਾ ਹੈ ਔਰ ਪਿਛਲੇ ਦਿਨਾਂ 'ਚ ਹੀ ਔਰ ਇਹਨਾਂ ਦੀਆਂ ਹੀ ਖਬਰਾਂ ਨੇ ਨੇਪਾਲ ਸੀਲਸ ਟ੍ਰਾਂਜ਼ਿਟ ਐਗਰੀਮੈਂਟ ਵਿਦ ਚਾਈਨਾ ਟਰਾਂਸਪੋਰਟੇਸ਼ਨ ਟ੍ਰੀਟੀ ਲਾਈਕਲੀ ਟੂ ਐਂਡ landlocked nations complete dependence on India ਕਿਉਂਕਿ ਨੇਪਾਲ ਦੀ ਹੁਣ ਤੱਕ ਸਾਰੀ ਡਿਪੈਂਡੈਂਸ ਇੰਡੀਆ ਦੇ ਉੱਤੇ ਸੀ ਕਿਉਂਕਿ ਸਮੁੰਦਰ ਨਹੀਂ ਹੈ ਲੈਂਡਲੌਕਡ ਹੈ ਉੱਥੋਂ ਦਿਨੇ ਜਾਂਦਾ ਹੈ ਗੈਸ ਜਾਂਦੀ ਹੈ ਖਾਣ ਦੀਆਂ ਚੀਜ਼ਾਂ ਜਾਂਦੀਆਂ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ ਸੋ ਉਹਨੂੰ ਉਹਨਾਂ ਨੇ ਆਪਣਾ ਬਣਾ ਕੇ ਆਧਾਰ ਜਿਵੇਂ ਮੋਦੀ ਸਰਕਾਰ ਨੇ ਉਹਨਾਂ ਦਾ ਨੱਕ 'ਚ ਦਮ ਕੀਤਾ ਹੈ ਉਹਨਾਂ ਦੀ ਜਿਹੜੀ ਹੈ ਈਵਨ ਮੈਡੀਸਨ ਤੱਕ ਵੀ ਜਾਣ ਦਾ ਜਿਹੜੀ ਹੈ ਉਹ ਤੇ ਪੂਰੀ ਰੁਕਾਵਟ ਹੋਈ ਔਰ ਉਹਨਾਂ ਨੇ ਵੀ ਨੇਪਾਲ ਨੇ ਦੇਖਿਆ ਪਿਛਲੇ ਦਿਨਾਂ 'ਚ ਹਾਲਾਂਕਿ ਨੇਪਾਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਆਇਲੀ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਉਹ ਭਾਰਤ ਆਇਆ ਪਰ ਇੱਥੇ ਵੀ ਉਸ ਦੇ ਉੱਤੇ ਉਹੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਹੁਣ ਉਹਨੇ ਜਿਹੜਾ ਚੀਨ ਵੱਲ ਰੁਖ ਕੀਤਾ ਔਰ ਚੀਨ ਨੇ ਬਹੁਤ ਸਾਰੇ ਸਮਝੌਤਿਆਂ ਦੇ ਉੱਤੇ ਵੀ ਦਸਤਖਤ ਕੀਤੇ ਨੇ। ਚਾਈਨਾ ਟੂਡੇ ਪ੍ਰੋਮਿਸਡ ਨਾਨ ਇੰਟਰਫੀਅਰੈਂਸ ਇਨ ਨੇਪਾਲਸ ਇੰਟਰਨਲ ਅਫੇਅਰਸ as the two sides signed two agreements including a landmark transit treaty to end the landlocked country's total dependence on India while Beijing agreed to extend the strategic Tibet rail link to Nepal। ਇਧਰੋਂ ਉਹਨਾਂ ਨੇ ਹੁਣ ਨੇਪਾਲ ਨੇ ਕਿਹਾ ਜੀ ਅਸੀਂ ਤਿੱਬਤ ਦੇ ਨਾਲ ਤੁਹਾਨੂੰ ਰੇਲ ਲਿੰਕ ਦੇ ਨਾਲ ਜੋੜ ਦੇਵਾਂਗੇ ਔਰ ਇਸ ਤਰੀਕੇ ਨਾਲ ਸੋ ਜ਼ਾਹਰ ਹੈ ਕਿ ਨੇਪਾਲ ਹੁਣ ਇੰਡੀਆ ਦੀ ਇੱਕ ਜਿਹੜੀ ਹੈ ਵੈਸਾਲ ਸਟੇਟ ਨਹੀਂ ਰਹੀ ਕਿ ਵੀ ਉਹ ਉਹਨੂੰ ਜਿਵੇਂ ਮਰਜ਼ੀ ਜਿਹੜਾ ਉਹ ਕਰ ਲੈਣ। ਉਹਨਾਂ ਨੇ ਕਿਹਾ ਔਨ ਹਿਜ਼ ਮੇਡਨ ਵਿਜ਼ਿਟ ਟੂ ਚਾਈਨਾ ਕਲੋਜ਼ ਟੂ ਦਾ ਹੀਲਸ ਆਫ ਹਿਜ਼ ਰੀਸੈਂਟ ਵਿਜ਼ਿਟ ਟੂ ਇੰਡੀਆ Nepal's Prime Minister KP Sharma Oli held wide-ranging talks with Chinese Premier Li Qingyang and called on President Xi Jinping. Li's strong backing to Nepal comes in the backdrop of a chill in its relationship with India following the months-long crippling blockade by Madhesis, mostly of Indian origin, demanding amendments to the newly enacted constitution to ensure adequate political representation and reorganization of federal boundaries. Beijing said it would encourage Chinese firms to look at the internal rail plan and that China was already planning to extend the railway from the Tibetan city of Gigste to Gairong on the Nepal border. ਉਹਨਾਂ ਨੇ ਫਿਰ ਲੰਬਾ ਚੌੜੀ ਇਹ ਸਟੇਟਮੈਂਟ ਹੈ ਹੋਰ ਵੀ ਉਹਨਾਂ ਨੇ ਬਹੁਤ ਸਾਰੇ ਐਗਰੀਮੈਂਟ ਸਾਈਨ ਕੀਤੇ ਨੇ। ਉਹਨਾਂ ਨੇ ਕਿਹਾ ਹਰਿਦਾ ਪੋਰਟ ਜਿਹੜੀ ਕੋਲਕਾਤਾ 'ਚ ਹੈ ਉਸ ਦੀ ਬਜਾਏ ਹੁਣ ਨੇਪਾਲ ਦੇ ਕੋਲੇ ਆਪਸ਼ਨ ਹੋਏਗੀ ਨੈਕਸਟ ਨੀਅਰੈਸਟ ਜਿਹੜੀ ਹੈ ਤਿੰਜਾਨ ਪੋਰਟ ਚਾਈਨਾ ਜਿਹੜੀ ਕਿ ਭਾਵੇਂ ਨੇਪਾਲ ਬਾਰਡਰ ਤੋਂ 3000 ਕਿਲੋਮੀਟਰ ਹੈ ਪਰ ਹੁਣ ਉਹਨਾਂ ਦੇ ਲਈ ਜਿਹੜਾ China also pledged a $216 million soft loan for construction of an airport to Nepal's second largest city of Pokhara.
ਹੁਣ ਨੇਪਾਲ ਦਾ 에ਅਰਪੋਰਟ ਵੀ ਇੱਕੋ ਹੀ ਸੀ ਕਾਠਮੰਡੂ ਦਾ। ਜਦੋਂ ਇਹਨਾਂ ਨੇ ਲੈਂਡ ਬਲੌਕੇਡ ਕੀਤਾ, ਕਿੰਨੀਆਂ ਕੁ ਫਲਾਈਟਸ ਉੱਥੇ ਰੁਕ ਸਕਦੀਆਂ ਸੀ, ਪਰ ਚਾਈਨਾ ਨੇ ਕਿਹਾ ਵੀ ਅਸੀਂ ਰੇਲਵੇ ਨਾਲ ਵੀ ਜੋੜਾਂਗੇ ਤਿੱਬਤ ਨਾਲ। ਔਰ ਦੂਸਰਾ 에ਅਰਪੋਰਟ ਜਿਹੜਾ ਕਿ ਨੇਪਾਲ ਦਾ ਕਾਠਮੰਡੂ ਤੋਂ ਬਾਅਦ ਦੂਸਰਾ ਵੱਡਾ ਸ਼ਹਿਰ ਹੈ ਪੋਖਰਾ, ਉਹਦੇ ਲਈ ਉਹਨਾਂ ਨੇ $216 ਮਿਲੀਅਨ ਦਾ ਜਿਹੜਾ ਉਹ ਸੌਫਟ ਲੋਨ ਦਿੱਤੇ। The two neighbors also signed a free trade agreement and China agreed to explore oil and gas resources in Nepal. A commercial bank in China has agreed to open its office in Nepal. मतलब बिल्कुल इंडियन ऑर्बिट चों निकल के नेपाल उत्थे चला गया। और ये जड़ा जिस तरीके दे नाल इन्हां ने इंडिया ने डील कीता है, और अगे पाकिस्तान पहला ही दुश्मन वाला इन्हां ने पाकिस्तान नाल हमेशा वर्तारा कीता है। श्रीलंका च किवें इन्हां ने वो तामिल खड़े करके और श्रीलंका च सिविल वॉर करवाई। बांग्लादेश च इन्हां दी इंटरफीरेंस हमेशा रही है। पानी दे मामले च फराखा डैम उन्हां दा चोकिंग कर दिंदे ने। सिक्किम जिहड़ा वो उन्हां ने जबरदस्ती मिला रहा सी अपने नाल। भूटान पहला ही उन्हां दे दायराकार चों निकल रहा है ते किहड़ा रह गया। और ये आम हुंदा सी जदों लोग रिश्ता भी किते करदे सी, ਉਹ ਕਹਿੰਦੇ ਜੀ ਪਹਿਲਾਂ ਗਵਾਂਢੀਆਂ ਤੋਂ ਪਤਾ ਕਰੋ, ਪਿੰਡ ਵਾਲਿਆਂ ਤੋਂ ਪਤਾ ਕਰੋ ਕਿ ਹੈ ਕੀ, ਇਹਨਾਂ ਦਾ ਰੈਪੂਟੇਸ਼ਨ ਕੀ ਹੈ। ਤੇ ਹੁਣ ਜੇ ਇਹਨਾਂ ਦੀ ਲਾਰਜੈਸਟ ਡੈਮੋਕ੍ਰੇਸੀ ਦਾ ਹਾਲ ਦੇਖਣਾ ਤਾਂ ਗਵਾਂਢੀਆਂ ਤੋਂ ਪੁੱਛ ਲਓ ਕਿ ਉਹ ਨੇਪਾਲ ਜਿੱਥੇ 80% ਹਿੰਦੂ ਨੇ ਬਿਲੀਵ ਕਰਨ ਵਾਲੇ 85%, ਔਰ ਹੁਣ ਤੱਕ 250 ਸਾਲ ਤੋਂ ਹਿੰਦੂ ਨੇਸ਼ਨ ਸੀ। ਔਰ ਕੀ ਐਸਾ ਹੈ ਕਿ ਉਹ ਹਿੰਦੂ ਨੇਸ਼ਨ ਜਿਹੜਾ ਸੀ ਇਹਨਾਂ ਦਾ ਉਹ ਨਿਕਲ ਕੇ ਅੱਜ ਚਾਈਨਾ ਦੇ ਆਰਬਿਟ 'ਚ ਚਲਾ ਗਿਆ। ਤੇ ਫਿਰ ਜੇ ਸਾਡੇ ਇਹਨਾਂ ਦੇ ਨਕਸ਼ੇ ਜਿਹੜੇ ਸਿੱਖ ਬੈਠੇ ਨੇ, ਕਸ਼ਮੀਰੀ ਨੇ, ਆਸਾਮੀ ਨੇ, ਉਹ ਕਹਿਣ ਜੀ ਭਾਰਤ ਮਾਤਾ ਕੀ ਜੈ ਹੋ, ਕਿ ਵੀ ਅਸੀਂ ਇਹਨਾਂ ਦੇ ਨਾਲ ਗੁਜ਼ਾਰਾ ਕਰਨਾ। ਫਿਰ ਨੇਪਾਲ ਤੋਂ ਸਬਕ ਲੈ ਲੈਣ ਕਿ ਉਹਨਾਂ ਦੇ ਨਾਲ ਇਹਨਾਂ ਨੇ ਕੀ ਕੀਤਾ ਐਂਡ ਇਵੈਂਚੁਅਲੀ ਇਹੀ ਸਾਡਾ ਹੱਲ ਹੈ। ਅਸੀਂ ਇਹਨਾਂ ਦੇ ਥੱਲੇ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਔਰ ਸਾਨੂੰ ਵੀ ਆਪਣੀ ਜਿਹੜੀ ਆਜ਼ਾਦਾਨਾ ਹਸਤੀ, ਔਰ ਮੈਨੂੰ ਖੁਸ਼ੀ ਹੈ ਕਿ ਨੇਪਾਲ ਕੱਲ ਨੂੰ ਸਾਡੇ ਉਹਨਾਂ ਦੋਸਤ ਦੇਸ਼ਾਂ 'ਚੋਂ ਹੋਏਗਾ ਜਿੱਥੇ ਅਸੀਂ ਕੋਈ ਜਿਹੜਾ ਉਹ ਆਪਣੀ ਸਾਂਝ ਦੀ ਗੱਲ ਨੂੰ ਅੱਗੇ ਤੋਰ ਸਕਾਂਗੇ। ਸੋ ਇਹ ਦੂਸਰਾ ਬਿਲਕੁਲ ਡਾਕਟਰ ਸਾਹਿਬ ਇਸ ਤਰ੍ਹਾਂ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।